पंजाब ਦੇ ਪਟਿਆਲਾ ਜ਼ਿਲ੍ਹੇ ਦੇ ਸਤਰਾਣਾ ਪਿੰਡ ਦੇ ਵਿੱਚ ਅਸੀਂ ਇਕੱਠੇ ਹੋਏ ਸੀ ਫਸਟ ਟਾਈਮ। ਪਰਮਜੀਤ ਸਿੰਘ ਪੰਜਵੜ ਵਾਹਦ ਇੱਕ ਇਸ ਮੂਮੈਂਟ ਦਾ ਇੱਕ ਜਰਨੈਲ ਸੀ ਜਿਹਨੇ ਬਹੁਤ ਵੱਡੀਆਂ ਤੱਤੀਆਂ ਹਵਾਵਾਂ ਝੱਲੀਆਂ। ਉਹਨੇ ਆਪਣੇ ਜਿਸਮ 'ਤੇ ਜਾਂ ਉਹਨੇ ਆਪਣੇ ਸਰੀਰ ਤੋਂ ਬਿਨਾਂ ਜਿਹੜੀ ਇੱਕ ਇਮੋਸ਼ਨਲ ਬਲੈਕਮੇਲ ਤਸ਼ੱਦਦ ਹੁੰਦੀ ਆ, ਉਹ ਹੁੰਦੀ ਆ ਪਰਿਵਾਰ ਦੀ। ਕਿ ਤੁਸੀਂ ਜਦੋਂ ਬੰਦਾ ਵਿਆਹਿਆ ਨਹੀਂ ਹੁੰਦਾ ਉਦੋਂ ਉਹਨਾਂ ਨੂੰ ਹੁੰਦਾ ਵੀ ਇਹਦੀ ਮਾਂ ਨੂੰ ਫੜ ਲਿਆਓ, ਭੈਣ ਨੂੰ ਫੜ ਲਿਆਓ। ਮਤਲਬ ਉਹਨਾਂ ਦੀ ਧਰਮ ਪਤਨੀ ਜਿਹੜੀ ਸੀ ਭੈਣ ਜੀ ਪਾਲਜੀਤ ਕੌਰ ਜਿਹੜੇ ਸੀ, ਉਹਨਾਂ ਨੂੰ ਵੀ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਤੇ ਉਹ ਤਿਹਾੜ ਜੇਲ੍ਹ 'ਚ ਵੀ ਰਹੇ। ਇਸ ਪਿੰਡ ਦੇ ਭਾਈ ਸੁਖਦੇਵ ਸਿੰਘ ਸੁੱਖਾ ਸਿਪਾਹੀ, ਜਿਨ੍ਹਾਂ ਦਾ ਨਾਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਰੱਖਿਆ, ਕਿ ਲਾਭ ਸਿੰਘ ਜਦੋਂ ਉਹ ਗਨ ਆਪਣੀ ਲੈ ਕੇ ਉੱਥੇ ਆਉਂਦੇ ਨੇ ਸੰਤਾਂ ਦੇ ਕੋਲ, ਤਾਂ ਸੰਤਾਂ ਨੇ ਕਿਹਾ ਸੀ ਵੀ ਭਾਈ ਲਾਭ ਹੋਇਆ ਅੱਜ ਚੈਨਲਾਂ ਦੇ ਉੱਤੇ ਬਹੁਤ ਕੁੱਤੇ ਭਕਾਈ ਜਿਹੜੀ ਹੋ ਰਹੀ ਆ। ਮੈਂ ਮਤਲਬ ਇਮੋਸ਼ਨਲ ਹੋ ਕੇ ਨਹੀਂ, ਮੈਂ ਹੋਸ਼ ਹਵਾਸ਼ ਨਾਲ ਕਹਿ ਰਿਹਾ ਕਿ ਉਹਦੇ ਉੱਤੇ ਬੜੇ ਤਰ੍ਹਾਂ ਦੇ ਐਲੀਗੇਸ਼ਨ ਲਾਏ ਜਾ ਰਹੇ ਨੇ। ਕਿ ਇੱਕ ਪੱਤਰਕਾਰ ਕਹਿ ਰਿਹਾ ਕਿਸੇ ਚੈਨਲ ਦਾ ਕਿ ਉਹ ਜੀ ਡਰੋਨ ਰਾਹੀਂ ਸਮਾਨ ਭੇਜਦਾ ਸੀ, ਉਹ ਜੀ ਆਹ ਭੇਜਦਾ ਸੀ। ਇਹ ਘਰ ਪਹਿਲਾਂ ਵੀ ਐਵੇਂ ਸੀ, ਅੱਜ ਵੀ ਐਵੇਂ ਆ। ਇੱਕ ਖਾਲਿਸਤਾਨ ਕਮਾਂਡੋ ਫੋਰਸ ਦਾ ਜਰਨੈਲ, ਔਰ ਜੇ ਉਹ ਇੱਕ ਵਾਰੀ ਬਾਂਹ ਖੜੀ ਕਰਕੇ ਕਹਿ ਦੇ ਨਾ ਵੀ ਸਾਰਾ ਪਿੰਡ ਮੇਰਾ ਛੱਤ ਤੋਂ ਮਹਿਲ ਬਣਾ ਦਿਓ, ਤਾਂ ਇੱਕ ਆਵਾਜ਼ ਦੇ ਉੱਤੇ ਇਹ ਸਾਰਾ ਪਿੰਡ ਮਹਿਲ ਦੀ ਸ਼ਕਲ 'ਚ ਬਦਲ ਸਕਦਾ ਹੈ। ਉਹਦੀ ਇੰਨੀ ਜ਼ਿਆਦਾ ਹੋਂਦ ਸੀ ਉਹਦੀ। ਜੋ ਸਟੇਟ ਕਹਿੰਦੀ ਆ ਉਹ ਉਸੇ ਤਰ੍ਹਾਂ ਹੀ ਭੌਂਕਦੇ ਹੋ ਯਾਰ। ਤੁਸੀਂ ਮਾੜਾ ਮੋਟਾ ਪਟਾ ਆਪਣੇ ਗਲ 'ਚੋਂ ਲਾ ਲਓ। ਇਹ ਸਰਕਾਰੀ ਚੈਨਲਾਂ ਦੇ ਉੱਤੇ ਧੜਾ ਧੜ ਬਕਵਾਸ ਹੋ ਰਹੀ ਆ, ਉਸ ਪੱਖ ਨੂੰ ਅੱਗੇ ਲਿਜਾ ਰਿਹਾ। ਤੁਸੀਂ ਕਦੀ ਪਿੰਡ ਪੰਜਵੜ ਆਏ ਹੋ? ਤੁਹਾਨੂੰ ਇਹਨਾਂ ਦੀ ਹਿਸਟਰੀ ਦਾ ਪਤਾ ਆ, ਇਸ ਪਿੰਡ ਬਾਰੇ ਪਤਾ ਆ, ਭਾਊ ਦਾ ਪਤਾ ਵੀ ਕਦੋਂ ਉਹ ਇੱਥੋਂ ਜਲਾਵਤਨ ਹੋਇਆ, ਕਦੋਂ ਉਹਦੇ ਜੀਆਂ ਨੂੰ ਚੁੱਕ ਕੇ ਸ਼ਹੀਦ ਕੀਤਾ, ਤੇ ਅੱਜ ਤੱਕ ਸਾਨੂੰ ਮਾਤਾ ਦਾ ਪਤਾ ਨਹੀਂ ਲੱਗਾ ਕਿ ਕਿਹੜੇ ਦਰਿਆ 'ਚ ਉਹਨਾਂ ਨੇ ਰੋੜ ਦਿੱਤੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਬਾਬਾ ਬਖਸ਼ੀਸ਼ ਸਿੰਘ ਇਸ ਸਮੇਂ ਮੌਜੂਦ ਨੇ। ਭਾਈ ਪਰਮਜੀਤ ਸਿੰਘ ਪੰਜਵੜ ਦੇ ਸੰਘਰਸ਼ ਦੇ ਸਾਥੀ ਰਹੇ ਨੇ। ਬਾਬਾ ਜੀ, ਜਿਵੇਂ ਭਾਈ ਪਰਮਜੀਤ ਸਿੰਘ ਪੰਜਵੜ ਦੀ ਖਬਰ ਆਈ ਆ, ਉਹਦੇ ਬਾਰੇ ਤੁਸੀਂ ਆਪਣੇ ਜਿਹੜੇ ਵਿਚਾਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਇਹ ਗੱਲ ਹੈ ਕਿ ਸਾਡੇ ਜਰਨੈਲ ਸੀ, ਅਸੀਂ ਉਹਨਾਂ ਦੀ ਕਮਾਂਡ ਹੇਠ ਸੇਵਾ ਕੀਤੀ ਜਿੰਨੇ ਵੀ ਕੀਤੀ ਆ। ਔਰ ਉਹਨਾਂ ਦੇ ਸ਼ਹੀਦ ਹੋਣ ਤੱਕ ਸਾਡੇ ਉਹ ਜਰਨੈਲ ਨੇ ਰਹੇ ਨੇ, ਅਤੇ ਅਸੀਂ ਉਹਨਾਂ ਦੀ ਕਮਾਂਡ ਹੇਠ ਲੰਮਾ ਸਮਾਂ ਹਥਿਆਰਬੰਦ ਸੰਘਰਸ਼ ਲੜਿਆ। ਅਤੇ ਫਿਰ ਕਿਸੇ ਸਮੇਂ ਅਸੀਂ ਇਕੱਠੇ ਰਹੇ, ਫਿਰ ਦੁਬਾਰੇ ਹੋਏ, ਫਿਰ ਨਿਖੜਦੇ ਰਹੇ। ਪਰ ਹੁਣ ਲਗਭਗ 2010 ਮਈ ਤੋਂ ਬਾਅਦ ਉਹਨਾਂ ਨਾਲ ਕਦੀ ਕੋਈ ਗੱਲ ਨਹੀਂ ਹੋਈ ਜੀ ਉਹ ਕਿੱਥੇ ਨੇ, ਕਿਵੇਂ ਨੇ। ਤਾਂ ਇਹ ਆ ਹੁਣ ਜਿੱਦਣ ਉਹ ਸ਼ਹੀਦ ਹੁੰਦੇ ਨੇ ਉਦੋਂ 9-10 ਵਜੇ ਮੈਨੂੰ ਬਾਹਰੋਂ ਕੋਈ ਕਾਲ ਆਈ ਸੀਗੀ, ਅਤੇ ਉਹਨਾਂ ਨੇ ਮੈਨੂੰ ਇੱਕ ਫੋਟੋ ਭੇਜੀ ਜਿੱਤੇ ਗੋਲੀਆਂ ਵੱਜੀਆਂ ਹੋਈਆਂ ਨੇ। ਅਤੇ ਮੈਨੂੰ ਉਹਨਾਂ ਨੇ ਕਿਹਾ ਵੀ ਦੱਸੋ ਵੀ ਸਾਨੂੰ ਇਸ ਤਰ੍ਹਾਂ ਪਤਾ ਲੱਗਾ ਆ। ਥੋੜ੍ਹੇ ਚਿਰ ਬਾਅਦ ਚਲੋ ਤਸਦੀਕ ਹੋ ਗਈ ਇਸ ਗੱਲ ਦੀ ਵੀ ਉਹਨਾਂ ਨੂੰ ਐਵੇਂ ਕਿਸੇ ਨੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਹੈ। ਤਾਂ ਫਿਰ ਸਾਨੂੰ ਪਤਾ ਲੱਗਾ। ਮੈਂ ਭਾਊ ਨੂੰ ਮਤਲਬ ਕਿ ਇੱਕ ਮਾਫੀ ਚਾਹਾਂਗਾ ਕਿ ਮੈਂ ਡੇਟ ਅਤੇ ਸਾਲ ਪ੍ਰੋਪਰ ਨਹੀਂ ਦੱਸ ਸਕਦਾ ਇੱਥੇ, ਕਈ ਗੱਲਾਂ ਦੀਆਂ ਮਜਬੂਰੀਆਂ ਨੇ। ਪਰ ਮੈਂ 1992-93 ਦੇ ਵਿੱਚ ਪਹਿਲੀ ਵਾਰੀ ਮੈਂ ਉਹਨਾਂ ਦੇ ਦਰਸ਼ਨ ਕੀਤੇ ਸੀਗੇ। ਅਤੇ ਅਸੀਂ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਸਤਰਾਣਾ ਪਿੰਡ ਦੇ ਵਿੱਚ ਅਸੀਂ ਇਕੱਠੇ ਹੋਏ ਸੀ ਫਸਟ ਟਾਈਮ। ਅਤੇ ਰਾਤ ਭਰ ਅਸੀਂ ਗੱਲਾਂ ਮਾਰਦੇ ਰਹੇ, ਅਤੇ ਉਹਨਾਂ ਨੇ ਅੱਗੇ ਕਿਤੇ ਜਾਣਾ ਸੀਗਾ ਪਰ ਰਾਤ ਸਾਡੇ ਕੋਲ ਰਹੇ। ਅਤੇ 1991-92 ਦੇ ਵਿੱਚ ਮੈਂ ਖਾਲਿਸਤਾਨ ਕਮਾਂਡੋ ਫੋਰਸ ਦੇ ਵਿੱਚ ਆਇਆ। ਪਹਿਲਾਂ ਮੇਰਾ ਸੰਬੰਧ ਜਿਹੜਾ ਹੈ ਉਹ BTF ਨਾਲ ਸੀ, ਕਿ ਭਾਈ ਸੰਘੇ ਹੁਣੀ ਸ਼ਹੀਦ ਹੋ ਗਏ। ਭਾਈ ਰਿਸ਼ਪਾਲ ਸਿੰਘ ਸੰਧੜਾ ਨੂੰ ਚੀਫ ਬਣਾਇਆ, ਉਹ ਬਾਅਦ 'ਚ ਸ਼ਹੀਦ ਹੋ ਜਾਂਦੇ ਨੇ, ਫੜੇ ਜਾਂਦੇ ਆ। ਅਤੇ ਸਾਡਾ ਸੰਬੰਧ ਸੀਗਾ ਪਹਿਲਾਂ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਰਾਜਸਥਾਨੀ ਨਾਲ। ਤਾਂ ਉਹ ਇੱਕ ਅਲੱਗ ਖਾਲਿਸਤਾਨ ਕਮਾਂਡੋ ਫੋਰਸ ਭਾਈ ਰਾਜਸਥਾਨੀ ਗਰੁੱਪ ਸੀਗਾ। ਅਤੇ ਇਹ ਫਿਰ ਜਦੋਂ ਭਾਊ ਹੁਣੀ ਆਏ ਨੇ, ਇੱਥੇ ਇੱਕ ਸਿੰਘ ਹੁੰਦਾ ਸੀ ਸ਼ਹੀਦ ਹੋ ਗਿਆ, ਉਹਨਾਂ ਦਾ ਪਿੰਡ ਹੈ ਬੂ, ਭਾਈ ਜਰਨੈਲ ਸਿੰਘ ਬੂ ਹੁੰਦੇ ਸੀਗੇ। ਉਹਨਾਂ ਨੇ ਵਿੱਚ ਪੈ ਕੇ ਅਤੇ ਇਹ ਸਾਰੀ ਗੱਲ ਨੇਪਰੇ ਚੜ੍ਹ ਕੇ ਅਤੇ ਫਿਰ ਅਸੀਂ ਇਕੱਠੇ ਹੋ ਗਏ। ਉਸ ਤੋਂ ਬਾਅਦ ਜਦੋਂ ਇਹ ਸਾਰਾ ਗਰੁੱਪ ਇਕੱਠਾ ਹੋਇਆ, ਉਸ ਤੋਂ ਬਾਅਦ ਲਗਾਤਾਰ ਫਿਰ ਭਾਊ ਪੰਜਵੜ ਦੀ ਕਮਾਂਡ ਹੇਠ ਹੀ ਸੇਵਾ ਕੀਤੀ। ਅਤੇ ਉਹੀ ਸਾਡੇ ਜਰਨੈਲ ਨੇ, ਅਤੇ ਖਾਲਿਸਤਾਨ ਕਮਾਂਡੋ ਫੋਰਸ ਦੇ ਲੰਮਾ ਸਮਾਂ ਉਹ
ਚੀਫ ਰਹੇ ਨੇ। ਅੱਜ ਤੱਕ ਉਹਨਾਂ ਦੇ ਸ਼ਹੀਦ ਹੋਣ ਤੱਕ ਉਹ ਖਾਲਿਸਤਾਨ ਕਮਾਂਡੋ ਫੋਰਸ ਦੀ ਜਿਹੜੀ ਵੱਡੀ ਜਥੇਬੰਦੀ ਸੀ, ਇੱਕ ਜਿਹੜੀ ਹਥਿਆਰਬੰਦ ਸੰਘਰਸ਼ ਜਿਹਨੇ ਕੀਤਾ, ਕਿਉਂਕਿ ਇਹ ਜਥੇਬੰਦੀ ਸਭ ਤੋਂ ਪੁਰਾਣੀ ਸੀਗੀ। ਮਤਲਬ ਬੱਬਰਾਂ ਦੀ ਇੱਕ ਜਥੇਬੰਦੀ ਤੇ ਖਾਲਿਸਤਾਨ ਕਮਾਂਡੋ ਫੋਰਸ, ਇਹ ਤੇ ਬਾਬਾ ਮਾਨੋ ਚਾਲ ਹੋਣੀ ਜਿਹੜੀ ਸੀ ਪੁਰਾਣੀ ਜਥੇਬੰਦੀ। ਖਾਲਿਸਤਾਨ ਕਮਾਂਡੋ ਫੋਰਸ ਦੇ ਵਿੱਚੋਂ ਅੱਗੇ ਗਰੁੱਪ ਬਹੁਤ ਨਿਕਲੇ ਅਤੇ ਇਹ ਸਾਰੇ ਗਰੁੱਪ ਸਾਂਝੇ ਸੀਗੇ ਅਤੇ ਮਿਲੇ ਉਹਨਾਂ ਨੂੰ ਅਸੀਂ ਕਈ ਵਾਰੀ, ਇਕੱਠੇ ਵੀ ਰਹੇ ਹਾਂ ਕਾਫੀ ਚਿਰ। ਅਤੇ ਉਹਨਾਂ ਦੀ ਇਸ ਤਰ੍ਹਾਂ ਬੇਵਕਤ ਉਹਨਾਂ ਦਾ ਜਾਣਾ ਜਿਹੜਾ ਆ, ਇਹ ਸਾਡੇ ਸੰਘਰਸ਼ ਨੂੰ ਬਹੁਤ ਵੱਡੀ ਸੱਟ ਅਤੇ ਸਾਨੂੰ ਇੱਕ ਚੈਲੰਜ ਹੈ ਬਹੁਤ ਵੱਡਾ ਕਿ ਉਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਹਕੂਮਤ ਨੇ ਕਿ ਸਿੱਖ ਕਿਤੇ ਸੇਫ ਨਹੀਂ ਹੈਗਾ, ਪਰ ਇਹ ਗੱਲ ਨਹੀਂ ਹੈ ਇੱਦਾਂ। ਸਿੱਖ ਇਸ ਗੱਲ ਨੂੰ ਇਸ ਤਰ੍ਹਾਂ ਨਹੀਂ ਲੈਂਦੇ ਹੈਗੇ। ਸਿੱਖ ਇਸ ਨੂੰ ਇਸ ਪਾਸੇ ਲੈ ਕੇ ਜਾਂਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਜਿਹੜੇ ਆ ਉਹ ਜਿਹੜੀ ਅਕਾਲੀ ਬਾਣੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਆ ਜਿਹੜੀ, ਅਤੇ ਉਹਦੇ 'ਚ ਪੰਜਵੇਂ ਪਾਤਸ਼ਾਹ ਮਹਾਰਾਜ ਦਾ ਸਲੋਕ ਆ ਅਤੇ ਉਹਦੇ ਉੱਤੇ ਸਾਡਾ ਜਿਹੜਾ ਭਰੋਸਾ ਆ ਉਸ ਬਾਣੀ ਦੇ ਉੱਤੇ ਕਿ ਗਣ ਕਾਲੇ ਸਭ ਦਿਵਸ ਸਾਸ ਨਹਿ ਬੜਨ ਘਟਣ ਤਿਲ ਸਾਰ। ਸੋ ਇਹ ਸਾਹਾਂ ਦਾ ਤਿਲ ਸਾਰ ਫਰਕ ਨਹੀਂ ਪੈਣਾ, ਅਤੇ ਜਿੱਥੇ ਮੌਤ ਨੇ ਆਉਣਾ ਆ ਉਹਨੇ ਆਉਣਾ ਆ। ਇਹ ਗੱਲ ਵੱਖਰੀ ਇੱਕ ਧਰਤੀ ਕਿਹੜੀ ਹੈ, ਇਸ ਗੱਲ ਨਾਲ ਸਿੱਖ ਨੂੰ ਕੋਈ ਮਤਲਬ ਨਹੀਂ ਹੈਗਾ। ਸਾਨੂੰ ਜਿਹੜਾ ਦੁੱਖ ਆ ਉਹਦਾ ਇਸ ਤਰ੍ਹਾਂ ਜਾਣ ਦਾ ਦੁੱਖ ਆ। ਵੈਸੇ ਤਾਂ ਉਹਨਾਂ ਰਸਤਾ ਹੀ ਇਹ ਚੁਣਿਆ ਆ, ਅਤੇ ਇਹਦੇ 'ਚ ਮਤਲਬ ਇੱਕ ਨਾ ਇੱਕ ਦਿਨ ਜਾਂ ਤੁਸੀਂ ਜੇਲ੍ਹ ਜਾਂ ਤੁਸੀਂ ਦੁਸ਼ਮਣ ਦੀ ਗੋਲੀ ਨਾਲ। ਔਰ ਜਿਹੜੇ ਬੰਦੇ ਇਸ ਲਾਈਨ ਦੇ ਆ ਉਹਨਾਂ ਨੂੰ ਮੇਰੇ ਖਿਆਲ 'ਚ ਜਿਹੜੀ ਦੂਜੀ ਮੌਤ ਆਉਣੀ ਨਹੀਂ ਚਾਹੀਦੀ। ਉਹਨਾਂ ਦੀ ਇਹ ਜਿਹੜੀ ਮੌਤ ਆ ਇਹੀ ਸੁਹਾਣੀ ਆ, ਅਤੇ ਇਹ ਮੌਤ ਨੂੰ ਮੰਗਦਿਆਂ ਨੂੰ ਸਾਨੂੰ ਮਤਲਬ ਜਦੋਂ ਦੀ ਸੁਰਤ ਸੰਭਾਲੀ ਆ ਜਾਂ ਇਸ ਪਾਸੇ ਅਸੀਂ ਆਏ ਹਾਂ ਤਾਂ ਅਸੀਂ ਅਰਦਾਸ ਇੱਕੋ ਹੀ ਕਰਨੇ ਆ ਕਿ ਸਾਨੂੰ ਮੌਤ ਇੱਦਾਂ ਦੀ ਹੋਏ, ਸਾਡੀ ਮੌਤ ਜਿਹੜੀ ਕਿ ਕਿਸੇ ਗਦਾਰ ਦੇ ਰੂਪ 'ਚ ਨਾ ਹੋਏ, ਦੁਸ਼ਮਣ ਅੱਗੇ ਝੁੱਕ ਕੇ ਨਾ ਹੋਏ। ਤਾਂ ਭਾਊ ਪਰਮਜੀਤ ਸਿੰਘ ਪੰਜਵੜ ਵਾਹਦ ਇੱਕ ਇਸ ਮੂਮੈਂਟ ਦਾ ਇੱਕ ਜਰਨੈਲ ਸੀ ਜਿਹਨੇ ਬਹੁਤ ਵੱਡੀਆਂ ਤੱਤੀਆਂ ਹਵਾਵਾਂ ਝੱਲੀਆਂ। ਉਹਨੇ ਆਪਣੇ ਜਿਸਮ 'ਤੇ ਜਾਂ ਉਹਨੇ ਆਪਣੇ ਸਰੀਰ ਤੋਂ ਬਿਨਾਂ ਜਿਹੜੀ ਇੱਕ ਇਮੋਸ਼ਨਲ ਬਲੈਕਮੇਲ ਤਸ਼ੱਦਦ ਹੁੰਦੀ ਆ, ਉਹ ਹੁੰਦੀ ਆ ਪਰਿਵਾਰ ਦੀ। ਕਿ ਤੁਸੀਂ ਜਦੋਂ ਬੰਦਾ ਵਿਆਹਿਆ ਨਹੀਂ ਹੁੰਦਾ ਉਦੋਂ ਉਹਨਾਂ ਨੂੰ ਹੁੰਦਾ ਵੀ ਇਹਦੀ ਮਾਂ ਨੂੰ ਫੜ ਲਿਆਓ, ਭੈਣ ਨੂੰ ਫੜ ਲਿਆਓ। ਮਤਲਬ ਉਹਨਾਂ ਦੀ ਧਰਮ ਪਤਨੀ ਜਿਹੜੀ ਸੀ ਭੈਣ ਜੀ ਪਾਲਜੀਤ ਕੌਰ ਜਿਹੜੇ ਸੀ, ਉਹਨਾਂ ਨੂੰ ਵੀ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਅਤੇ ਉਹ ਤਿਹਾੜ ਜੇਲ੍ਹ 'ਚ ਵੀ ਰਹੇ। ਤਾਂ ਭਾਊ ਦੇ ਮਤਲਬ ਪਿੰਡ ਦੇ ਵਿੱਚੋਂ ਜਿਹੜੀਆਂ ਕੁੜੀਆਂ ਵਿਆਹੀਆਂ ਸੀ ਅੱਗੇ ਜਾਂ ਮੁੰਡੇ ਵਿਆਹੇ ਸੀ, ਉਹਨਾਂ ਦੇ ਸਹੁਰੇ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਵੀ ਪੁਲਿਸ ਨੇ ਇੱਥੇ ਕੁੱਟਿਆ ਇਸ ਪਿੰਡ ਦੇ ਵਿੱਚ। ਇਹ ਐਡਾ ਮਹਾਨ ਪਿੰਡ ਆ ਕਿ ਇਸੇ ਇੱਕੋ ਫੋਰਸ ਦੇ ਇੱਕੋ ਪਿੰਡ ਦੇ ਦੋਨੋਂ ਵੱਡੇ ਜਰਨੈਲ ਰਹੇ ਨੇ, ਜਿਹੜੇ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਇੱਕ ਚੈਲੰਜ ਕੀਤਾ ਸੀਗਾ ਕਿ ਅਸੀਂ 24 ਘੰਟਿਆਂ 'ਚ ਸੋਢੀ ਦਾ ਬਦਲਾ ਲਵਾਂਗੇ। ਉਹ ਇਸ ਪਿੰਡ ਨੂੰ ਮਾਣ ਹਾਸਲ ਆ, ਇਸ ਪਿੰਡ ਦੇ ਭਾਈ ਸੁਖਦੇਵ ਸਿੰਘ ਸੁੱਖਾ ਸਿਪਾਹੀ, ਜਿਨ੍ਹਾਂ ਦਾ ਨਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਰੱਖਿਆ ਕਿ ਲਾਭ ਸਿੰਘ, ਜਦੋਂ ਉਹ ਗਨ ਆਪਣੀ ਲੈ ਕੇ ਉੱਥੇ ਆਉਂਦੇ ਨੇ ਸੰਤਾਂ ਦੇ ਕੋਲ, ਤਾਂ ਸੰਤਾਂ ਨੇ ਕਿਹਾ ਸੀ ਵੀ ਭਾਈ ਲਾਭ ਹੋਇਆ ਅੱਜ, ਅਤੇ ਉੱਥੋਂ ਉਹਨਾਂ ਦਾ ਨਾਂ ਲਾਭ ਸਿੰਘ ਅਤੇ ਉਹਨਾਂ ਦਾ ਨਾਂ ਜਨਰਲ ਲਾਭ ਸਿੰਘ ਜਿਹੜਾ ਸੀਗਾ, ਅਤੇ ਉਹਨਾਂ ਨੂੰ ਅਲਬੇਲਾ ਜਰਨੈਲ ਵੀ ਕਿਹਾ ਜਾਂਦਾ ਕਿਉਂਕਿ ਉਹਨਾਂ ਨੇ ਕਦੀ ਕਿਸੇ ਚੀਜ਼ ਦੀ ਕੋਈ ਭੁੱਖ ਨਹੀਂ ਸੀ ਰੱਖੀ। ਪੰਥ ਲਈ ਜਿਉਏ ਅਤੇ ਪੰਥ ਲਈ ਉਹ ਮਰੇ। ਸੋ ਇਸ ਪਿੰਡ ਦੀ ਮਹਾਨਤਾ ਆ। ਉਹਨਾਂ ਬਾਬਤ ਕੋਈ ਸਵਾਲ ਤੁਸੀਂ ਕਰ ਸਕਦੇ ਹੋ, ਪੁੱਛ ਸਕਦੇ ਹੋ, ਉਹਨਾਂ ਦੇ ਪਰਿਵਾਰ ਬਾਰੇ ਪੁੱਛ ਸਕਦੇ ਹੋ। ਮੈਂ ਇਸ ਘਰ ਦੇ ਵਿੱਚ ਫਸਟ ਟਾਈਮ ਆਇਆ, ਪਰ ਇਸ ਘਰ ਨਾਲ 1992 ਤੋਂ ਮੈਂ ਜੁੜਿਆ ਹੋਇਆ ਕਿ ਮੈਨੂੰ ਇਹਨਾਂ ਬਾਰੇ ਇੱਕ ਗੱਲ ਦਾ ਪਤਾ ਆ। ਭਾਊ ਬਾਰੇ ਮਤਲਬ ਇਹ ਤਾਂ ਪਰਿਵਾਰ ਹੁਣ 35 ਸਾਲਾਂ ਤੋਂ ਵੱਖ ਨੇ ਅਤੇ ਅਸੀਂ ਤਾਂ ਲਗਾਤਾਰ ਉਹਦੇ ਨਾਲ ਜੁੜੇ ਰਹੇ ਹਾਂ, ਇਸ ਕਰਕੇ ਸਾਨੂੰ ਉਹਦੇ ਪਰਿਵਾਰ ਨਾਲੋਂ ਵੀ ਵੱਧ ਪਤਾ ਆ ਕਿ ਭਾਊ ਦਾ ਨੇਚਰ ਕਿਵੇਂ ਦਾ ਸੀ, ਭਾਊ ਕਿਵੇਂ ਦਾ ਬੰਦਾ ਸੀਗਾ। ਸੋ ਇੱਕ ਹੁਣ ਲਗਾਤਾਰ ਚੈਨਲਾਂ ਦੇ ਉੱਤੇ ਬਹੁਤ ਕੁੱਤੇ ਭਕਾਈ ਜਿਹੜੀ ਹੋ ਰਹੀ ਆ, ਮੈਂ ਮਤਲਬ ਇਮੋਸ਼ਨਲ ਹੋ ਕੇ ਨਹੀਂ, ਮੈਂ ਹੋਸ਼ ਹਵਾਸ਼ ਨਾਲ ਕਹਿ ਰਿਹਾ ਕਿ ਉਹਦੇ ਉੱਤੇ ਬੜੇ ਤਰ੍ਹਾਂ ਦੇ ਐਲੀਗੇਸ਼ਨ ਲਾਏ ਜਾ ਰਹੇ ਨੇ ਕਿ ਇੱਕ ਪੱਤਰਕਾਰ ਕਹਿ ਰਿਹਾ ਕਿਸੇ ਚੈਨਲ ਦਾ ਕਿ ਉਹ ਜੀ ਡਰਾਉਣ ਰਾਹੀਂ
ਸਮਾਨ ਭੇਜਦਾ ਸੀ, ਉਹ ਜੀ ਆਹ ਭੇਜਦਾ ਸੀ। ਮੈਂ ਉਸ ਪੱਤਰਕਾਰ ਨੂੰ ਇਹ ਕਹਿਣਾ ਚਾਹੁੰਦਾ, ਉਹਨੂੰ ਪਤਾ ਵੀ ਮੈਂ ਉਹਦੇ ਨਾਲ ਗੱਲ ਕਰ ਰਿਹਾ ਕਿ ਭਾਈ ਬਕਵਾਸ ਕਰਨੀ ਬਹੁਤ ਸੌਖੀ ਹੁੰਦੀ ਆ, ਤੁਹਾਨੂੰ ਇਹ ਪਤਾ ਹੀ ਨਹੀਂ ਹੈਗਾ ਤੁਸੀਂ ਗੱਲ ਕਿਹਦੇ ਬਾਰੇ ਕਰ ਰਹੇ ਹੋ, ਕਿ ਤੁਹਾਨੂੰ ਜਿਹੜੀ ਤੁਹਾਡੀ ਉਮਰ ਆ ਉਸ ਉਮਰ ਤੋਂ ਦੁੱਗਣਾ ਉਸ ਬੰਦੇ ਦਾ ਸੰਘਰਸ਼ ਹੈ, ਅਤੇ ਤੁਸੀਂ ਮੂੰਹ ਚੁੱਕ ਕੇ ਮਤਲਬ ਕਿ ਜੋ ਤੁਹਾਡੇ ਮੂੰਹ 'ਚ ਆਈ ਜਾਂਦਾ, ਤੁਹਾਡੇ ਕੋਲ ਇੱਕ ਮੈਕ ਹੈ ਜਾਂ ਤੁਹਾਡੇ ਕੋਲ ਸਾਧਨ ਆ, ਤਾਂ ਤੁਸੀਂ ਐਡੇ ਵੱਡੇ ਜਰਨੈਲਾਂ ਨੂੰ ਜਿਹੜੀ ਉਹਨਾਂ ਦੀ ਮੌਤ ਤੋਂ, ਉਹਨਾਂ ਦੀ ਸ਼ਹਾਦਤ ਤੋਂ ਬਾਅਦ ਤੁਸੀਂ ਉਹਨਾਂ ਦੇ ਉੱਤੇ ਚਿੱਕੜ ਸੁੱਟ ਰਹੇ ਹੋ। ਆਪਣੇ ਆਪ 'ਚ ਹੀ ਦੁਨੀਆ ਦੀ ਇੱਕ ਸੰਜੀਦਗੀ ਜਿਹੜੀ ਗੱਲਬਾਤ ਉਹ ਇਹ ਹੁੰਦੀ ਆ ਕਿ ਕਿਸੇ ਵੀ ਬੰਦੇ ਦੀ ਮੌਤ ਤੋਂ ਬਾਅਦ ਉਹਦੇ ਬਾਰੇ ਕੋਈ ਵੀ ਘਟੀਆ ਗੱਲ ਦੁਨੀਆ 'ਤੇ ਕੋਈ ਕਰਦਾ ਨਹੀਂ ਹੈਗਾ, ਜੇ ਹੋਵੇ ਤਾਂ। ਹਾਲਾਂਕਿ ਉਸ ਬੰਦੇ ਨੇ ਤਾਂ ਇਸ ਸਟੇਟ ਨਾਲ ਇੱਕ ਜੰਗ ਲੜੀ ਆ, ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਸਾਡੇ ਇੰਨੇ ਹਾਲਾਤ ਖਰਾਬ ਹੋਏ, ਤਾਂ ਇਸ ਪਰਿਵਾਰ ਦੇ ਵਿੱਚੋਂ ਅੱਧੇ ਜੀ ਜਿਹੜੇ ਨੇ ਉਹ ਹਿੰਦ ਹਕੂਮਤ ਦੀ ਭੇਟ ਚੜੇ ਨੇ। ਸੰਘਰਸ਼ ਦੇ ਵਿੱਚ ਉਹਨਾਂ ਦੀਆਂ ਸ਼ਹਾਦਤਾਂ ਹੋਈਆਂ ਨੇ। ਮਾਤਾ ਨੂੰ ਜਿਸ ਕਦਰ ਸ਼ਹੀਦ ਕੀਤਾ ਗਿਆ, ਭਰਾ ਨੂੰ ਰਾਜੂ ਨੂੰ ਜਿਸ ਕਦਰ ਸ਼ਹੀਦ ਕੀਤਾ ਗਿਆ। ਸੋ ਉਸ ਬੰਦੇ ਦੀ ਇਹ ਗੱਲ ਤਾਂ ਲੋਕਾਂ ਸਾਹਮਣੇ ਲੈ ਕੇ ਨਹੀਂ ਆਉਣੀ ਵੀ ਉਸ ਬੰਦੇ ਨੇ ਇਹ ਘਰ ਪਹਿਲਾਂ ਵੀ ਐਵੇਂ ਸੀ, ਅੱਜ ਵੀ ਐਵੇਂ ਆ। ਇੱਕ ਖਾਲਿਸਤਾਨ ਕਮਾਂਡੋ ਫੋਰਸ ਦਾ ਜਰਨੈਲ, ਔਰ ਜੇ ਉਹ ਇੱਕ ਵਾਰੀ ਬਾਂਹ ਖੜੀ ਕਰਕੇ ਕਹਿ ਦੇ ਨਾ ਵੀ ਸਾਰਾ ਪਿੰਡ ਮੇਰਾ ਛੱਤ ਦੋ ਮਹਿਲ ਬਣਾ ਦਿਓ, ਤਾਂ ਇੱਕ ਆਵਾਜ਼ ਦੇ ਉੱਤੇ ਇਹ ਸਾਰਾ ਪਿੰਡ ਮਹਿਲ ਦੀ ਸ਼ਕਲ 'ਚ ਬਦਲ ਸਕਦਾ ਹੈ। ਉਹਦੀ ਇੰਨੀ ਜ਼ਿਆਦਾ ਹੋਂਦ ਸੀ ਉਹਦੀ ਵੀ। ਇੱਥੇ ਦਰਬਾਰ ਸਾਹਿਬ ਤੱਕ ਇਸ ਪਿੰਡ ਦੇ ਵਿੱਚ ਵੱਡੇ ਗੇਟ ਬਣ ਸਕਦੇ ਸੀ ਜੇ ਉਹ ਚਾਹੁੰਦਾ, ਪਰ ਉਹਨਾਂ ਨੇ ਕਦੀ ਵੀ ਇਹ ਗੱਲ ਨਹੀਂ ਸੋਚੀ ਹੈਗੀ, ਕਦੀ ਵੀ ਨਹੀਂ ਸੋਚਿਆ। ਇਹ ਤੁਸੀਂ ਵੇਖ ਰਹੇ ਹੋ, ਇਹ ਘਰ ਦੇ ਵਿੱਚ ਕੋਈ ਖਾਸ ਤਬਦੀਲੀ ਹੈਗੀ ਆ? ਜਿਵੇਂ ਆਮ ਜੱਟਾਂ ਦੇ ਘਰ ਨੇ ਉਵੇਂ ਇਹ ਘਰ ਆ, ਪਰ ਉਹਦਾ ਰੁਤਬਾ ਇੰਨਾ ਵੱਡਾ ਸੀ, ਤਾਂ ਇਸ ਪਰਿਵਾਰ ਨੇ ਵੀ ਕਦੀ ਡਿਮਾਂਡ ਨਹੀਂ ਕੀਤੀ ਅੱਜ ਤੱਕ। ਇਹ ਭਾਊ ਮੇਰੇ ਨਾਲ ਜੇਲ੍ਹ 'ਚ ਰਿਹਾ ਆ, ਜਿੰਨੀ ਇਹਨਾਂ ਨੇ ਤਸ਼ੱਦਦ ਚੱਲੀ ਆ। ਤੁਸੀਂ ਵੱਡੇ ਦੂਜਿਆਂ ਨੂੰ ਮਿਲ ਕੇ ਆ, ਫੌਜੀ ਸਾਹਿਬ ਕਿਵੇਂ ਉਹਨਾਂ ਦਾ ਤਸ਼ੱਦਦ ਹੋਇਆ ਹੋਇਆ ਨਾ। ਸੋ ਇਹ ਗੱਲਾਂ ਤਾਂ ਸਾਹਮਣੇ ਕਿਸੇ ਨੇ ਲੈ ਕੇ ਨਹੀਂ ਆਉਂਦੀਆਂ, ਤਾਂ ਉਹਦੇ ਉੱਤੇ ਲਗਾਤਾਰ ਵੀ ਉਹ ਮਤਲਬ ਕਿ ਉਹਨੂੰ ਸਮਗਲਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਮਤਲਬ ਸਮਗਲਰਾਂ ਨੂੰ ਇੱਦਾਂ ਦਾ ਉਹਨਾਂ ਦਾ ਨੇਚਰ ਹੁੰਦਾ, ਇੱਦਾਂ ਦੀ ਉਹਨਾਂ ਦੀ ਜ਼ਿੰਦਗੀ ਹੁੰਦੀ ਆ, ਔਰ ਉਹ ਤਾਂ ਕੋਸ਼ਿਸ਼ ਕਰ ਰਹੇ ਨੇ ਸਾਰੇ ਪਾਸਿਓਂ ਵੀ ਪੰਜਾਬ ਦੀ ਜਿਹੜੀ ਨੌਜਵਾਨੀ ਉਹਨੂੰ ਬਚਾਓ ਜਿਵੇਂ ਮਰਜ਼ੀ, ਜੋ ਵੀ ਹੋ ਸਕਦਾ ਆਪਾਂ ਕਰਨ ਲਈ ਤਿਆਰ ਹਾਂ। ਤਾਂ ਉਹਨਾਂ ਬੰਦਿਆਂ ਦੇ ਉੱਤੇ ਤੁਸੀਂ ਜੋ ਸਟੇਟ ਕਹਿੰਦੀ ਆ ਉਹ ਉਸੇ ਤਰ੍ਹਾਂ ਹੀ ਭੌਂਕਦੇ ਹੋ। ਯਾਰ ਤੁਸੀਂ ਮਾੜਾ ਮੋਟਾ ਪਟਾ ਆਪਣੇ ਗਲ 'ਚੋਂ ਲਾ ਲਓ, ਅਤੇ ਤੁਸੀਂ ਇੱਦਾਂ ਦੀਆਂ ਗੱਲਾਂ ਕਰ ਰਹੇ ਹੋ। ਨਹੀਂ, ਸਾਡੇ ਸਾਹਮਣੇ ਆ ਕੇ ਸਾਬਿਤ ਕਰੋ ਫਿਰ ਇਹ ਗੱਲ ਵੀ ਕਿੱਦਣ ਤੁਹਾਡੇ ਘਰ ਭਾਊ ਨਸ਼ਾ ਦੇਣ ਆਏ ਸੀ, ਕਿੱਦਣ ਤੁਹਾਡਾ ਫਿਰ ਮੁੰਡਾ ਮਰ ਗਿਆ ਉਹਦੇ ਨਸ਼ੇ ਦੇ ਨਾਲ। ਕੋਈ ਗੱਲ ਸਾਬਿਤ ਤਾਂ ਕਰੋ ਕਿ ਸਰਕਾਰ ਨੇ ਜੋ ਕਹਿ ਤਾ। ਸਰਕਾਰ ਤਾਂ ਬਹੁਤ ਕੁਛ ਕਹਿੰਦੀ ਆ, ਸਰਕਾਰ ਤਾਂ ਸਾਨੂੰ ਹੀ ਦੋਸ਼ੀ ਮੰਨਦੀ ਸਦਾ ਅੱਜ ਤੱਕ। ਉਹ ਕਹਿੰਦੀ ਤੁਸੀਂ ਦੋਸ਼ੀ ਹੋ, ਤੁਹਾਡਾ ਹੀ ਕਸੂਰ ਆ ਸਾਰਾ। ਪੰਜਾਬ ਨੂੰ ਉਜਾੜਨ 'ਚ ਵੀ ਅਸੀਂ ਕਸੂਰ ਆ, ਦਰਬਾਰ ਸਾਹਿਬ ਢਾਉਣ 'ਚ ਵੀ ਸਾਡਾ ਹੀ ਕਸੂਰ ਆ। ਉਹ ਸੰਤ ਭਿੰਡਰਾਂ ਵਾਲੇ ਸਰਕਾਰ ਦੇ ਬੰਦੇ ਸੀਗੇ ਤਾਂ ਮਤਲਬ ਯਾਰ ਆਪਣੇ ਘਰ ਨੂੰ ਕੋਈ ਢਾਉਂਦਾ ਹੁੰਦਾ। ਮਤਲਬ ਜੋ ਸਟੇਟ ਗੌਰਮੈਂਟ ਨੈਰੇਟਿਵ ਸਿਰਜਦੀ ਆ ਉਹ ਸਾਰਾ ਕੁਛ ਉੱਦਾਂ ਹੀ ਬਕਵਾਸ ਕਰੀ ਜਾਂਦੇ ਨੇ। ਸੋ ਇਹ ਮੈਂ ਤੁਹਾਡੇ ਚੈਨਲ ਰਾਹੀਂ ਉਹਨਾਂ ਨੂੰ ਬੇਨਤੀ ਕਰਦਾ ਵੀ ਭਾਈ ਤੁਹਾਨੂੰ ਸਮਝਣ ਦੀ ਲੋੜ ਆ। ਜੋ ਸੱਚ ਆ ਤੁਸੀਂ ਉਹਦਾ ਜਿਹੜਾ ਦੂਜਾ ਪੱਖ ਆ, ਦੂਜੇ ਪਾਸੇ ਵਾਲਾ, ਇਹ ਸਰਕਾਰੀ ਪੱਖ ਆ। ਇਹ ਸਰਕਾਰੀ ਚੈਨਲਾਂ ਦੇ ਉੱਤੇ ਧੜਾ ਧੜ ਬਕਵਾਸ ਹੋ ਰਹੀ ਆ, ਉਸ ਪੱਖ ਨੂੰ ਅੱਗੇ ਲਿਜਾ ਰਿਹਾ। ਤੁਸੀਂ ਕਦੀ ਪਿੰਡ ਪੰਜਵੜ ਆਏ ਹੋ? ਤੁਹਾਨੂੰ ਇਹਨਾਂ ਦੀ ਹਿਸਟਰੀ ਦਾ ਪਤਾ ਆ, ਇਸ ਪਿੰਡ ਬਾਰੇ ਪਤਾ ਆ, ਭਾਊ ਦਾ ਪਤਾ ਵੀ ਕਦੋਂ ਉਹ ਇੱਥੋਂ ਜਲਾਵਤਨ ਹੋਇਆ, ਕਦੋਂ ਉਹਦੇ ਜੀਆਂ ਨੂੰ ਚੁੱਕ ਕੇ ਸ਼ਹੀਦ ਕੀਤਾ। ਅਤੇ ਅੱਜ ਤੱਕ ਸਾਨੂੰ ਮਾਤਾ ਦਾ ਪਤਾ ਨਹੀਂ ਲੱਗਾ ਕਿ ਕਿਹੜੇ ਦਰਿਆ 'ਚ ਉਹਨਾਂ ਨੇ ਰੋੜ ਦਿੱਤੀ ਆ, ਅਤੇ ਭਾਊ ਦੇ ਭਰਾ ਨੂੰ ਕਿਸ ਤਰ੍ਹਾਂ ਤਸ਼ੱਦਦ ਕਰ ਗਈ ਸੀ ਲੰਮੇ ਸਮਿਆਂ ਦੇ ਵਿੱਚ। ਤਾਂ ਉਹ ਸਾਨੂੰ ਦਿਲਾਸਾ ਦਿੰਦਾ ਹੁੰਦਾ ਸੀ ਕਿ ਇਹ ਗੱਲਾਂ ਹੋਣੀਆਂ ਨੇ, ਇਹ ਗੱਲਾਂ ਵਾਪਰਨੀਆਂ ਨੇ। ਮੇਰੇ ਫਾਦਰ ਨੂੰ ਪੁਲਿਸ ਨੇ ਸ਼ਹੀਦ ਕੀਤਾ, ਮੇਰੀ ਉਹਨਾਂ ਨਾਲ ਗੱਲ ਯੂਪੀ ਦੇ ਕਿਸੇ ਜਗ੍ਹਾ ਤੋਂ ਮੈਂ ਉਹਨਾਂ ਨਾਲ ਗੱਲ ਕੀਤੀ, ਅਤੇ ਉਦੋਂ ਵਾਇਆ ਗੱਲ ਹੁੰਦੀ ਸੀ। ਹੁਣ ਤਾਂ ਬੜੇ ਸਾਧਨ ਨੇ ਅੱਜ ਕੱਲ੍ਹ। ਅਤੇ ਮੈਨੂੰ ਕਹਿੰਦੇ ਵੀ ਜਿਹੜੇ ਪਰਿਵਾਰ ਦੇ ਜੀ ਨੇ ਆਪਣੇ ਨਾ, ਸਟੇਟ ਨੇ, ਇਹ ਹੌਲੀ ਹੌਲੀ ਖ਼ਤਮ ਕਰਨੇ ਨੇ। ਅਤੇ ਮੈਂ ਕਹਿਣ ਡਿਆ ਕੋਈ ਗੱਲ ਨਹੀਂ ਭਾਊ ਜੀ, ਜੋ ਹੋਊ ਵੇਖੀ ਜਾਊ। ਮੈਨੂੰ ਕਹਿੰਦਾ ਮੈਂ ਤੈਨੂੰ ਦੱਸ ਰਿਹਾ ਵੀ ਤੇਰੇ ਫਾਦਰ ਨੂੰ ਸ਼ਹੀਦ ਕਰ ਦਿੱਤਾ ਹੈ ਪੁਲਿਸ ਨੇ। ਮੈਂ ਕਿਹਾ ਅੱਛਾ ਭਾਊ ਜੀ, ਮੈਨੂੰ ਨਹੀਂ ਪਤਾ ਹੈਗਾ। ਅਤੇ ਕਹਿੰਦੇ ਨਹੀਂ ਇਹ ਇੱਦਾਂ ਹੋ ਗਿਆ ਆ, ਅਤੇ ਕੋਈ ਗੱਲ ਨਹੀਂ, ਜੋ ਵਾਹਿਗੁਰੂ ਨੂੰ ਪਾਉਂਦਾ। ਮੈਂ ਕਿਹਾ ਜੀ ਠੀਕ ਆ, ਕੋਈ ਗੱਲ ਨਹੀਂ, ਜੋ ਵਾਹਿਗੁਰੂ ਨੂੰ ਪਾਉਂਦਾ। ਇੱਦਾਂ ਹੀ ਮੈਂ ਉਹਨਾਂ ਨੂੰ ਜਵਾਬ ਦਿੱਤਾ ਆ, ਇਸ ਤਰ੍ਹਾਂ ਹੀ ਗੱਲ। ਯਾਨੀ ਕਿ ਉਹ ਬਿਲਕੁਲ ਉਸੇ ਤਰ੍ਹਾਂ ਜਿਹੜਾ ਅਨੰਦਪੁਰ ਸਾਹਿਬ ਤੋਂ ਮਾਛੀਵਾੜੇ ਦੀ ਹੋ ਕੇ ਤਖਤ ਸਾਹਿਬ ਨੂੰ, ਹਜ਼ੂਰ ਸਾਹਿਬ ਨੂੰ ਰਾਹ ਜਾਂਦਾ ਆ, ਉਹਨਾਂ ਰਾਹਾਂ ਦੇ ਉੱਤੇ ਉਹ ਬੰਦੇ ਚੱਲੇ ਨੇ, ਅਤੇ ਉਹਨਾਂ ਨੇ ਅੱਜ ਤੱਕ ਪਿੱਛੇ ਮੁੜ ਕੇ ਨਹੀਂ ਵੇਖਿਆ। ਅਤੇ ਨਾ ਹੀ ਉਹਨਾਂ ਨੇ ਕਦੀ, ਜੇ ਉਹ ਮਤਲਬ ਬੰਦਾ ਇੰਡੀਆ ਦੇ ਵਿੱਚ ਡਰੱਗ ਭੇਜ ਰਿਹਾ ਪੰਜਾਬ ਦੇ ਵਿੱਚ, ਅਤੇ ਉਹਨੇ ਕਰਨੇ ਕੀ ਆ? ਮਤਲਬ ਕਿ ਉਹਨੇ ਕੋਠੀਆਂ ਪਾਉਣੀਆਂ ਨੇ, ਪਰਿਵਾਰ ਉਹਦੇ ਕੋਲ ਨਹੀਂ ਹੈਗਾ, ਅੱਧਾ ਪਰਿਵਾਰ ਉਹਦਾ ਪੁਲਿਸ ਨੇ ਸ਼ਹੀਦ ਕਰ ਦਿੱਤਾ, ਅਤੇ ਉਹ ਪੈਸੇ ਕਿੱਥੇ ਲਿਜਾਣੇ ਨੇ ਉਹਨੇ? ਸੋ ਮਤਲਬ ਇੰਨੀ ਬਕਵਾਸ ਬੰਦੇ ਕਰ ਰਹੇ ਆ।
ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਇੱਕ ਆਹ ਪੱਖ ਵੀ ਤਾਂ ਉਜਾਗਰ ਕਰੋ ਨਾ। ਜਿਹੜੇ ਉਹਦੇ ਨਾਲ ਬੰਦੇ ਰਹੇ ਨੇ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਉਹਦੇ ਨਾਲ ਹੰਢਾਈ ਆ, ਰਹੇ ਨੇ, ਉਹਨਾਂ ਨੂੰ ਵੀ ਪੁੱਛੋ ਵੀ ਇਹਦਾ ਪੱਖ ਕੀ ਆ। ਜਦੋਂ 1986 ਦੇ ਵਿੱਚ ਹਥਿਆਰਬੰਦ ਸੰਘਰਸ਼ ਦਾ ਐਲਾਨ ਹੁੰਦਾ ਆ, ਤਾਂ ਬੱਬਰ ਖਾਲਸਾ ਇੰਟਰਨੈਸ਼ਨਲ ਤੇ ਖਾਲਿਸਤਾਨ ਕਮਾਂਡੋ ਫੋਰਸ ਵਾਹਿਦ ਜਥੇਬੰਦੀਆਂ ਜਿਹੜੀਆਂ ਲੀਡ ਕਰਦੀਆਂ ਮੂਵਮੈਂਟ ਨੂੰ, ਤੇ ਇਸ ਜਥੇਬੰਦੀ ਦੇ ਮੁਖੀ ਤੱਕ ਦਾ ਜਿਹੜਾ ਮਰਤਬਾ ਉਹਨਾਂ ਹਾਸਲ ਕੀਤਾ, ਕਿਵੇਂ ਇਹ ਸਰਕਮਸਟੈਂਸਸ ਬਣੇ ਕਿ ਉਹਨਾਂ ਨੂੰ ਜਥੇਬੰਦੀ ਦੀ ਐਡੀ ਵੱਡੀ ਸੇਵਾ ਮਿਲੀ? ਵੇਖੋ, ਕੁਛ ਗੱਲਾਂ ਤਾਂ ਜਿਹੜੀਆਂ ਹੈਗੀਆਂ ਨੇ ਉਹ ਮੇਰੇ ਤੋਂ ਪਰੇ ਦੀਆਂ ਨੇ, ਅਤੇ ਉਹਨਾਂ ਨੂੰ ਮੈਂ ਨਹੀਂ ਦੱਸ ਸਕਦਾ ਕਿ ਉਹਨਾਂ ਦੇ ਜਿਹੜੇ ਬਹੁਤ, ਜਿਨ੍ਹਾਂ ਨੇ ਮਤਲਬ ਉਸ ਸਮੇਂ ਭਾਊ ਪੰਜਵੜ ਨੂੰ ਇਸ ਜਥੇਬੰਦੀ ਦਾ ਜਨਰਲ ਬਣਾਉਣ ਦੇ ਵਿੱਚ ਮਤਲਬ ਕਿ ਸਾਰੀ ਗੱਲਬਾਤ ਕੀਤੀ, ਉਹ ਭਾਈ ਦਲਜੀਤ ਸਿੰਘ ਬਿੱਟੂ ਹੋਣੀ ਨੇ। ਅਤੇ ਜਦੋਂ ਭਾਊ ਲਾਭ ਸਿੰਘ ਤੋਂ ਬਾਅਦ ਉਹ ਸ਼ਹੀਦ ਹੋ ਜਾਂਦੇ ਨੇ, ਅਤੇ ਉਹਨਾਂ ਤੋਂ ਬਾਅਦ ਕਿਉਂਕਿ ਜਰਨਲ ਇਸ ਕਰਕੇ ਕਿ ਮਾਝੇ ਦੇ ਵਿੱਚ ਪਹਿਲਾਂ ਜਿਹੜੇ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਸੀ ਉਹ ਮਾਲਵੇ ਤੋਂ ਸੀਗੇ, ਅਤੇ ਹੋਰ ਵੀ ਜਿਹੜੇ ਜਿੱਦਾਂ BTF ਗਰੁੱਪ ਸੀ ਸੰਘੇ ਹੁਣੀ, ਉਹ ਵੀ ਜਿਹੜਾ ਇਸ ਤਰ੍ਹਾਂ ਕਰਕੇ ਭਾਈ ਸ਼ੰਦੜਾ ਉਹ ਵੀ ਮਾਲਵੇ ਤੋਂ ਸੀਗੇ, ਅਤੇ ਹੋਰ ਵੀ ਕਈ ਜਿਹੜੇ ਮਤਲਬ ਫੋਰਸਾਂ ਦੇ ਜਨਰਲ ਸੀਗੇ। ਤਾਂ ਇਹ ਮਤਲਬ ਗੱਲ ਇਸ ਤਰ੍ਹਾਂ ਚੁਣੀ ਗਈ ਕਿ ਖਾਲਿਸਤਾਨ ਕਮਾਂਡੋ ਫੋਰਸ ਦਾ ਜਿਹੜਾ ਚੀਫ ਆ ਮਾਝੇ ਤੋਂ, ਤਾਂ ਮਾਝੇ 'ਚ ਐਡਾ ਵੱਡਾ ਰੁਤਬਾ ਉਸ ਸਮੇਂ ਇਸ ਕਮਾਂਡੋ ਫੋਰਸ ਦੇ ਵਿੱਚ ਕੋਈ ਨਹੀਂ ਸੀ ਰੱਖਦਾ ਕਿ ਜਿਹਨੂੰ ਉਸ ਸਮੇਂ ਇਹਦੀ ਵਾਗਡੋਰ ਦਿੱਤੀ ਜਾਏ। ਕਿਉਂਕਿ ਜਦੋਂ ਐਡੀ ਵੱਡੀ ਜਥੇਬੰਦੀ ਵਾਗਡੋਰ ਦਿੱਤੀ ਜਾਂਦੀ ਤਾਂ ਉਹਦੇ 'ਚ ਇਹ ਵੇਖਿਆ ਜਾਂਦਾ ਹੁੰਦਾ ਕਿ ਇਸ ਜਥੇਦਾਰ ਨੂੰ ਕੱਲ੍ਹ ਨੂੰ ਇਹਦਾ ਬੰਦ ਵੀ ਕੱਟਿਆ ਜਾ ਸਕਦਾ, ਕੱਲ੍ਹ ਨੂੰ ਸਰਕਾਰ ਦੇ ਸਾਹਮਣੇ ਬਿਠਾ ਕੇ ਕੁਛ ਮੰਗਾਂ ਵੀ ਰੱਖੀਆਂ ਜਾ ਸਕਦੀਆਂ ਨੇ, ਕੱਲ੍ਹ ਨੂੰ ਇਹਦੇ ਪਰਿਵਾਰ ਨੂੰ ਚੁੱਕ ਕੇ ਤਾਂ ਕੁਛ ਮਨਾਇਆ ਜਾ ਸਕਦਾ। ਉਹ ਸਾਰੀਆਂ ਕੁਆਲਿਟੀਆਂ ਵੇਖ ਕੇ ਹੀ ਜਨਰਲ ਬਣਾਇਆ ਜਾਂਦਾ। ਜਨਰਲ ਐਵੇਂ ਨਹੀਂ ਬਣਦਾ ਹੈਗਾ ਵੀ ਕਿਸੇ ਨੇ ਵਾਰਦਾਤਾਂ ਵੱਧ ਕਰ ਲਈਆਂ ਤਾਂ ਉਹਨੂੰ ਜਨਰਲ ਬਣਾ ਤਾ। ਜਨਰਲ ਦੀਆਂ ਇੱਕ ਖਾਸ ਕੈਟਾਗਰੀਆਂ ਨੇ, ਇਹ ਨਹੀਂ ਹੈਗਾ ਕਿ ਵੀ ਉਹਨਾਂ ਨੇ ਐਕਸ਼ਨ ਜ਼ਿਆਦਾ ਕੀਤੇ ਨੇ ਤਾਂ ਉਹਨਾਂ ਨੂੰ ਜਰਨੈਲ ਬਣਾਇਆ ਗਿਆ। ਇਹ ਗੱਲ ਨਹੀਂ, ਉਹਨਾਂ 'ਚ ਕੁਆਲਿਟੀ ਸੀ ਇਹ ਕਿ ਉਹ ਸਾਰੀ ਫੋਰਸ ਨੂੰ ਇਕੱਠਿਆਂ ਰੱਖ ਸਕਦੇ ਸੀ, ਅਤੇ ਉਹ ਉਹਨਾਂ 'ਚ ਇਹ ਮਹਾਰਤ ਸੀ ਕਿ ਉਹਨਾਂ ਜਿਹੜੀ ਇੱਕ ਹਥਿਆਰਬੰਦ ਫੋਰਸ ਹੁੰਦੀ ਹੈ ਉਹਨੂੰ ਬੜੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ, ਤਾਂ ਉਹਦੀਆਂ ਲੋੜਾਂ ਫਿਰ ਉਹ ਜਰਨੈਲ ਜਿਹੜੇ ਹੁੰਦੇ ਨੇ ਉਹ ਪੂਰੀਆਂ ਕਰਦੇ ਨੇ। ਤਾਂ ਉਹਦੇ 'ਚ ਇਹ ਸਾਰੀਆਂ ਕਾਬਲੀਅਤ ਸੀਗੀ, ਤਾਂ ਉਹਦੀ ਕਾਬਲੀਅਤ ਨੂੰ ਵੇਖ ਕੇ ਉਸ ਸਮੇਂ ਦੇ ਜਿਹੜੇ ਸੀਨੀਅਰ ਬੰਦੇ ਸੀਗੇ ਭਾਈ ਦਲਜੀਤ ਸਿੰਘ ਬਿੱਟੂ ਵਰਗੇ, ਉਹਨਾਂ ਨੇ ਫਿਰ ਇਹ ਤਜਵੀਜ਼ ਰੱਖੀ ਤਾਂ ਉਹਨਾਂ ਨੂੰ ਕਿਉਂਕਿ ਅਸੀਂ ਉਹਨਾਂ ਦੀ ਅਗਵਾਈ 'ਚ ਕੰਮ ਕੀਤਾ ਸੀ, ਉਹਨਾਂ ਨੂੰ ਜਰਨਲ ਨਹੀਂ ਬਣਾਇਆ ਹੈ ਨਾ। ਇੱਥੇ ਬਹਿ ਕੇ ਆਪਾਂ ਤਿੜ ਮਾਰਦੀ ਅੱਜ ਭਾਊ ਹੈ ਨਹੀਂ ਅਤੇ ਕਹਿ ਦਈਏ ਵੀ ਨਵੇਂ ਮੁੰਡਿਆਂ ਨੂੰ ਤਾਂ ਪਤਾ ਹੀ ਨਹੀਂ, ਜੋ ਮਰਜ਼ੀ ਕਹਿ ਦਈਏ। ਪਰ ਇਹ ਗੱਲ ਇਹ ਆ ਕਿ ਉਹ ਇਹ ਸਾਰੇ ਸਾਡੇ ਤੋਂ ਸੀਨੀਅਰ ਸੀ ਬਹੁਤ, ਅਤੇ ਅਸੀਂ ਤਾਂ ਉਹਨਾਂ ਦੀ ਕਮਾਂਡ ਥੱਲੇ ਲੜਾਈ ਲੜੀ ਆ। ਹਾਂ, ਇਹ ਗੱਲ ਜ਼ਰੂਰ ਆ ਕਿ ਲਾਸਟ ਤੱਕ 1999 ਤੱਕ ਉਸ ਖਾਲਿਸਤਾਨ ਕਮਾਂਡੋ ਫੋਰਸ ਦੀ ਜਥੇਬੰਦੀ ਨੂੰ ਅਸੀਂ ਉਦੋਂ ਤੱਕ ਲੈ ਕੇ ਆਏ। ਉਦੋਂ ਬਾਅਦ ਸਾਡੀ ਰੈਸਟ ਹੁੰਦੀ ਆ, ਅਤੇ ਉਸ ਤੋਂ ਬਾਅਦ ਸਰਸੇ ਵਾਲਾ ਕੰਮ ਹੁੰਦਾ। ਐਂਡ ਤੱਕ ਜਿਹੜੀ ਲੜਾਈ ਖਾਲਿਸਤਾਨ ਕਮਾਂਡੋ ਫੋਰਸ ਨੇ ਕਦੀ ਇਹ ਜੰਗ ਛੱਡੀ ਨਹੀਂ ਹੈਗੀ। ਹਾਂ, ਸਮੇਂ ਨਾਲ ਹੇਰ ਫੇਰ ਹੋ ਜਾਂਦੇ ਨੇ ਅਤੇ ਹੋਏ ਵੀ ਨੇ। ਅੱਜ ਜਿਹੜੀ ਉਹਨਾਂ ਦੀ ਜਿਹੜੀ ਸ਼ਹੀਦੀ ਹੋਈ ਆ, ਅਸੀਂ ਸਮਝਦੇ ਹਾਂ ਕਿ ਸਾਡੀ ਜਿਹੜੀ ਕੌਮ ਆ, ਸਾਡਾ ਜਿਹੜਾ ਪੰਥ ਆ, ਉਹਦੇ ਉੱਤੇ ਇਹ ਦੋਹਰਾ ਹਮਲਾ ਆ ਬਹੁਤ ਵੱਡਾ ਕਿ ਕਿਸੇ ਦੂਜੇ ਮੁਲਕ ਦੇ ਵਿੱਚ ਉਹਨਾਂ ਦੀ ਜਿਹੜੀ ਇਹ ਸ਼ਹਾਦਤ ਹੁੰਦੀ ਆ, ਤਾਂ ਉਸ ਸਮੇਂ ਕਿਹੋ ਜਿਹੇ ਹਾਲਾਤ ਹੋਣਗੇ ਜਾਂ ਉੱਥੇ ਕੀ ਸਮਾਂ ਹੋਊਗਾ, ਕਿਵੇਂ ਹੋਊਗਾ। ਤਾਂ ਅਸੀਂ ਕੋਈ ਵੀ ਅਧਿਕਾਰ ਤੌਰ 'ਤੇ ਉਹਨਾਂ ਦਾ ਸਰੀਰ ਨਹੀਂ ਲੈ ਸਕੇ, ਉਹਨਾਂ ਦਾ ਅੰਤਮ ਸੰਸਕਾਰ ਨਹੀਂ ਅਸੀਂ ਕਰ ਸਕੇ। ਖੈਰ, ਇਹ ਗੱਲਾਂ ਸਿੱਖ ਕੌਮ ਨਾਲ ਐਡੀਆਂ ਵੱਡੀਆਂ ਵਾਪਰੀਆਂ ਨੇ ਕਿ ਸਾਨੂੰ ਅੱਗ ਤਾਂ ਨਸੀਬ ਨਹੀਂ ਹੋਈ। ਚਲੋ, ਉਹਨਾਂ ਨੂੰ ਤਾਂ ਅੱਗ ਵੀ ਨਸੀਬ ਹੋ ਗਈ ਭਾਊ ਨੂੰ, ਇੱਥੇ ਉਹਨਾਂ ਦੇ ਭਰਾਵਾਂ ਨੂੰ, ਉਹਨਾਂ ਦੀ ਮਾਂ ਨੂੰ ਅੱਗ ਤੱਕ ਨਹੀਂ ਨਸੀਬ ਹੋਈ, ਕਿਹੜੇ ਦਰਿਆ 'ਚ ਰੋੜ ਦਿੱਤਾ। ਸੋ ਸਾਡੇ ਨਾਲ ਇਹ ਗੱਲਾਂ ਵਾਪਰਨੀਆਂ ਨੇ, ਪਰ ਦੁਸ਼ਮਣ ਜਿਸ ਤਰੀਕੇ ਨਾਲ ਸਾਨੂੰ ਖੌਫ ਜਿਹਦਾ ਕਰਨਾ ਚਾਹੁੰਦਾ, ਇਹ ਗੱਲ ਹੋਣੀ ਨਹੀਂ ਹੈਗੀ। ਇਹ ਗੱਲ ਨਹੀਂ ਹੋਣੀ ਵੀ ਮਤਲਬ ਤੁਸੀਂ ਕਿਤੇ ਜਾ ਕੇ ਕੁਛ ਇੱਦਾਂ ਦਾ ਕਰ ਦਿੰਦੇ ਹੋ ਤਾਂ ਫਿਰ ਇਹ ਗੱਲ ਵਾਪਰ ਜੂਗੀ ਵੀ ਹੁਣ ਅਸੀਂ ਛੱਡ ਚੁੱਕੇ ਹਾਂ, ਜੇ ਅਸੀਂ ਡਰ ਗਏ ਹਾਂ ਸਾਨੂੰ ਤਾਂ ਤੁਸੀਂ ਕਿਤੇ ਵੀ ਮਾਰ ਸਕਦੇ ਹੋ। ਇਹ ਗੱਲ ਨਹੀਂ ਹੈਗੀ। ਇਹ ਜੋ ਸੋਵਰਨ ਸਿੱਖ ਸਟੇਟ ਦਾ ਜੋ ਸੰਘਰਸ਼ ਆ, ਜੋ ਸਿੱਖ ਆਪਣੇ ਕੌਮੀ ਘਰ ਵਾਸਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਵੱਲੋਂ ਵਿੱਢਿਆ ਸੰਘਰਸ਼ ਆ ਉਹ ਲੜ ਰਹੇ ਨੇ, ਉਹਦਾ ਭਵਿੱਖ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਜਿਹੜੀਆਂ ਕੋਈ ਵੀ ਲਹਿਰਾਂ ਨੇ, ਮੂਵਮੈਂਟਾਂ ਨੇ ਨਾ, ਉਹਨੂੰ ਲਹਿਰ ਤਾਂ ਕਿਹਾ ਜਾਂਦਾ ਕਿ ਉਹ ਇੱਕ ਛੱਲ ਦੇ ਰੂਪ 'ਚ ਚੱਲਦੀ ਆ, ਕਦੀ ਡਾਊਨ ਅਤੇ ਕਦੀ ਅਪ। ਲਹਿਰ ਤਾਂ ਕਿਹਾ ਗਿਆ, ਇਹਨੂੰ ਹੋਰ ਵੀ ਨਾਮ ਬੜੇ ਦਿੱਤੇ ਜਾ ਸਕਦੇ ਸੀ। ਲਹਿਰ ਇਸੇ ਕਰਕੇ ਇਹਨੂੰ ਕਿਹਾ ਵੀ ਇਹ ਅਪ ਡਾਊਨ ਹੁੰਦੀ ਰਹਿੰਦੀ ਆ। ਇਹ ਕਦੀ ਇਹ ਬਹੁਤ ਉੱਪਰ ਚਲੀ ਜਾਂਦੀ ਹੈ, ਕਦੀ ਥੱਲੇ ਆ ਜਾਂਦੀ ਹੈ।
ਸੋ ਇਹ ਅਪ ਡਾਊਨ ਜਿਹੜਾ ਆ ਇਹਨਾਂ ਸੰਘਰਸ਼ਾਂ 'ਚ ਚੱਲਦਾ ਰਹਿੰਦਾ। ਕਈ ਵਾਰੀ ਸਾਨੂੰ ਬੈਕ ਸਟੈਪ ਲੈਣੇ ਪੈ ਜਾਂਦੇ ਨੇ ਵੀ ਹੁਣ ਇਹ ਸਮਾਂ ਨਹੀਂ ਹੈਗਾ ਜਿੱਥੇ ਆਪਣੀ ਨੌਜਵਾਨੀ ਦਾ ਜਾਂ ਆਪਣੀ ਪੀੜ੍ਹੀ ਦਾ ਜਾਂ ਆਪਣੀ ਦੇਸ਼ ਦਾ, ਸਾਡਾ ਦੇਸ਼ ਪੰਜਾਬ ਆ, ਤਾਂ ਜੇ ਇਹਦਾ ਵੱਧ ਨੁਕਸਾਨ ਹੋ ਰਿਹਾ ਤਾਂ ਉਸ ਲੜਾਈ ਨੂੰ ਬੈਕ ਸਟੈਪ ਕੀਤਾ ਜਾ ਸਕਦਾ। ਲੜਾਈ ਛੱਡਣੀ ਅਤੇ ਲੜਾਈ ਤੋਂ ਮੁਨਕਰ ਹੋ ਜਾਣਾ ਇਹ ਗਦਾਰੀ ਹੁੰਦੀ ਆ। ਲੜਾਈ ਦਾ ਰੁਖ ਬਦਲ ਜਾਣਾ ਇਹ ਸਿਆਣਪ ਹੁੰਦੀ ਆ। ਸੋ ਉਹਦਾ ਰੁਖ ਬਦਲਵਾਂ ਆ। ਇਹ ਨਹੀਂ ਹੈਗਾ ਕਿ ਇੱਥੇ ਕੋਈ ਹੈ ਹੀ ਨਹੀਂ। ਜੇ ਉਹਦਾ ਕੋਈ ਨਹੀਂ ਹੈਗਾ ਤਾਂ ਫਿਰ ਇਸ ਘਰ ਦੇ ਗੇਟ ਦੇ ਤੁਸੀਂ ਅੱਗੇ ਬਹਿ ਜਾਓ ਅਤੇ ਉਹਦਾ ਭੋਗ ਵੀ ਪੈਣਾ ਅਤੇ ਪਤਾ ਲੱਗ ਜੂਗਾ ਵੀ ਕਿੰਨੇ ਕੁ ਲੋਕ ਨੇ ਉਹਦੇ ਪਿੱਛੇ ਜਾਂ ਕਿੰਨੇ ਕੁ ਲੋਕ ਆਉਂਦੇ ਨੇ। ਇਹ ਤਾਂ ਉਹਦਾ ਭੋਗ ਹੀ ਤੈਅ ਕਰੂਗਾ ਵੀ ਕੀ ਇੱਕ ਬਾਗੀ ਜਰਨੈਲ ਨੂੰ ਕਿਤੇ ਸ਼ਹੀਦ ਕਰ ਦਿੱਤਾ ਜਾਂਦਾ ਅਤੇ ਕਿੰਨੇ ਕੁ ਲੋਕ ਆਉਂਦੇ ਨੇ। ਇਹ ਉਹ ਤੈਅ ਕਰੂਗਾ ਉਹਨਾਂ ਦਾ ਜਿਹੜਾ ਭੋਗ ਆ ਉੱਥੇ ਅੰਤਮ ਅਰਦਾਸ ਦੇ ਵਿੱਚ। ਵੈਸੇ ਤਾਂ ਯੋਧਿਆਂ ਦੀ ਅੰਤਮ ਅਰਦਾਸ ਹੁੰਦੀ ਹੋਈ ਨਹੀਂ, ਅਰਦਾਸ ਹੀ ਹੁੰਦੀ ਹੈ ਇਕੱਲੀ। ਯੋਧਿਆਂ ਦਾ ਅੰਤਮ ਕੋਈ ਨਹੀਂ ਹੁੰਦਾ ਹੈਗਾ। ਉਹ ਨਿਰੰਤਰ ਇੱਕ ਪ੍ਰਵਾਹ ਆ, ਉਹਦੀ ਚਾਹੁੰਦੇ ਰਹਿੰਦੇ ਨੇ ਅਤੇ ਜਾਂਦੇ ਰਹਿੰਦੇ ਆ। ਸੋ ਮੈਂ ਫਿਰ ਇਹੀ ਬੇਨਤੀ ਕਰੂੰਗਾ ਕਿ ਭਾਊ ਦਾ ਜਿਹੜਾ ਰੀਅਲ ਪੱਖ ਆ, ਜਿਹੜਾ ਉਹਦਾ ਕੌਮੀ ਯੋਧਿਆਂ ਦਾ ਪੱਖ ਆ, ਉਹ ਜੇ ਤੁਸੀਂ ਨਹੀਂ ਰੱਖ ਸਕਦੇ ਤਾਂ ਕਿਰਪਾ ਕਰਕੇ ਆਪਣੇ ਇਸ ਜਿਹੜੀ ਗੱਲਬਾਤ ਆ ਉਹਨੂੰ ਨਾ ਕਰੋ। ਇਤਿਹਾਸ ਤੁਹਾਨੂੰ ਮਾफ़ ਨਹੀਂ ਕਰੂਗਾ। ਜਦੋਂ ਇਸ ਗੱਲ ਦੇ ਉੱਤੇ ਇਤਿਹਾਸ ਲਿਖਿਆ ਜਾਊਗਾ ਤਾਂ ਉਦੋਂ ਇਹ ਵੀ ਲਿਖਿਆ ਜਾਊਗਾ ਵੀ ਫਲਾਣੇ ਬੰਦੇ ਨੇ ਫਲਾਣੇ ਸਮੇਂ ਫਲਾਣੀ ਗੱਲ ਕੀਤੀ। ਇਹ ਹੋਣਾ ਆ। ਸੋ ਇਹ ਬੇਨਤੀਆਂ ਨੇ ਜੀ। ਇਹ ਸਨ ਬਾਬਾ ਬਖਸ਼ੀਸ਼ ਸਿੰਘ ਜਿਨ੍ਹਾਂ ਨੇ ਭਾਈ ਪੰਜਵੜ ਦੀ ਅਗਵਾਈ ਦੇ ਹੇਠ ਸੰਘਰਸ਼ ਲੜਿਆ ਆ। ਚੈਨਲ ਦੇ ਉੱਤੇ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ।